ਹਾਈ ਕੋਰਟ ਨੇ ਕਿਹਾ ਹੈ ਕਿ ਕਮੇਟੀ ਨੂੰ ਕਿ 2 ਹਫ਼ਤਿਆਂ ਦੇ ਵਿੱਚ ਤੁਸੀਂ ਰਿਪੋਰਟ ਦਿਓ। ਬਿਲਕੁਲ ਅੱਜ ਸੁਣਵਾਈ ਹੋਈ ਹੈ। ਪਹਿਲੀ ਸੁਣਵਾਈ ਜਿਹੜੀ 20 ਨੂੰ ਹੋਈ ਸੀਗੀ, ਵੈਸੇ ਉਹ ਪਹਿਲੀ ਨਹੀਂ ਸੀ, ਸੁਣਵਾਈ ਤਾਂ ਕਈ ਵਾਰ ਹੋ ਚੁੱਕੀ ਹੈ। ਜੀ। ਮਤਲਬ ਕਿ ਇਸ ਤੋਂ ਪਹਿਲਾਂ ਵਾਲੀ ਜਿਹੜੀ ਸੁਣਵਾਈ ਹੋਈ ਸੀਗੀ ਉਹ 20 ਤਰੀਕ ਨੂੰ ਹੋਈ ਸੀਗੀ, ਤੇ ਉਸ ਤੋਂ ਬਾਅਦ 2-3 ਦਿਨ ਦੀ ਉਹਨਾਂ ਨੇ ਤਰੀਕ ਹੋਰ ਪਾਈ ਸੀਗੀ। ਤਾਂ ਇਹਦੇ ਵਿੱਚ ਜਾ ਕੇ ਇਹਨਾਂ ਨੇ ਆਪਣਾ ਜਿਹੜਾ ਜਵਾਬ ਹੈ ਉਹ ਫਾਈਲ ਕੀਤਾ, ਤੇ ਇਹਨਾਂ ਨੇ ਕਿਹਾ ਕਿ ਅਸੀਂ 4 ਵੱਖ-ਵੱਖ ਕਮੇਟੀਆਂ ਬਣਾਵਾਂਗੇ। ਮਨੁੱਖੀਆਂ ਨੂੰ ਜੋ ਨੁਕਸਾਨ ਹੋਇਆ, ਮਨੁੱਖਾਂ ਦੇ ਨੁਕਸਾਨ ਤੇ ਅਲੱਗ ਕਮੇਟੀ, ਡੰਗਰਾਂ ਨੂੰ ਜਿਹੜਾ ਨੁਕਸਾਨ ਹੋਇਆ ਉਹਦੇ ਤੇ ਅੱਡ ਕਮੇਟੀ, ਇਹ ਤੋਂ ਇਲਾਵਾ ਜੋ ਫਸਲਾਂ ਨੂੰ ਨੁਕਸਾਨ ਹੋਇਆ ਉਹਦੇ ਤੇ ਕਮੇਟੀ, ਤੇ ਜੋ ਪ੍ਰਦੂਸ਼ਣ ਹੋਇਆ ਉਹਦੇ ਤੇ ਕਮੇਟੀ। ਤਾਂ ਇਸ ਤੇ ਹਾਲੇ ਕੋਈ ਇਧਰੋਂ ਸਟੈਂਡ ਜਿਹੜਾ ਹੈ, ਕੋਈ ਸਟੈਂਡ ਜਿਹੜਾ ਹੈ ਉਹ ਇਧਰੋਂ ਕਲੀਅਰ ਨਹੀਂ ਹੋਇਆ ਧਰਨਾਕਾਰੀਆਂ ਵੱਲੋਂ ਕਿ ਉਹ ਕੀ ਉਹਨਾਂ ਦੇ ਬੰਦੇ ਵੀ ਜਾਊਗੇ ਵਿੱਚ ਕਿ ਨਹੀਂ ਜਾਊਗੇ। ਜੀ। ਦੂਜੀ ਗੱਲ ਇਹ ਜਿਹੜੀ ਕਿ ਜੋ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਐਸੋਸੀਏਟ ਕਰਨ ਵਾਸਤੇ ਤਿਆਰ ਆ। ਜੀ। ਮਤਲਬ ਕਿ ਸਰਕਾਰ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਸਹਿਯੋਗ ਕਰਨ ਵਾਸਤੇ ਤਿਆਰ ਹਾਂ। ਤੇ ਉਧਰ ਜਿਹੜੇ ਫੈਕਟਰੀ ਵਾਲੇ ਸੀ ਉਹਨਾਂ ਨੇ ਕਿਹਾ ਕਿ ਫਿਰ ਸਾਨੂੰ ਵੀ ਵਿੱਚ ਪਾਇਆ ਜਾਵੇ, ਮਤਲਬ ਕਿ ਸਾਡੇ ਨਾਲ ਵੀ ਤਾਲਮੇਲ ਕੀਤਾ ਜਾਵੇ। ਤਾਂ ਹੁਣ ਇਹ ਤਾਂ ਸਾਫ਼ ਹੈ, ਹਾਲਾਂਕਿ ਸੁਣਵਾਈ ਜਿਹੜੀ ਹੋਏਗੀ ਉਹ ਮੁੜ ਕੇ ਹੋਏਗੀ ਹੁਣ ਜਨਵਰੀ ਦੇ ਅਖੀਰਲੇ ਹਫ਼ਤੇ। ਜੀ। ਪਰੰਤੂ ਇਹਨਾਂ ਨੇ ਮੰਗਿਆ ਸੀ 1 ਮਹੀਨੇ ਦਾ ਵਕਫਾ, ਕੋਰਟ ਨੇ ਕਿਹਾ ਕਿ ਨਹੀਂ 2 ਹਫ਼ਤਿਆਂ ਦੇ ਵਿੱਚ, 2 ਹਫ਼ਤਿਆਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਆ ਕੇ ਜਵਾਬ ਦਿਓ। ਮਤਲਬ ਜੋ ਵੀ ਤੁਸੀਂ ਹੁਣ ਕਰੋਗੇ ਕਾਰਵਾਈ, ਉਹਦਾ ਸਾਰਾ ਬਿਊਰਾ ਜਿਹੜਾ ਉਹ 2 ਹਫ਼ਤਿਆਂ ਦੇ ਅੰਦਰ ਅੰਦਰ ਇਹਨਾਂ ਨੂੰ ਦਾਖਲ ਕਰਨਾ ਪਵੇਗਾ। ਤਾਂ ਕੀ ਹੁਣ ਉਹਨਾਂ 4 ਕਮੇਟੀਆਂ ਦੇ ਵਿੱਚ ਇਹਨਾਂ ਦੀ ਸਹਿਮਤੀ ਦੇ ਨਾਲ ਬੰਦੇ ਪੈ ਜਾਂਦੇ ਨੇ? ਜੇ ਬੰਦੇ ਪੈ ਜਾਂਦੇ ਨੇ, ਮੰਨ ਲਓ ਸੰਘਰਸ਼ੀਲਾਂ ਦੇ ਬੰਦੇ ਪੈ ਜਾਂਦੇ ਆ, ਤਾਂ ਫਿਰ ਮੇਰੇ ਖਿਆਲ ਦੇ ਨਾਲ ਅੱਧਾ ਮਾਮਲਾ ਨਿਬੜ ਜਾਏਗਾ। ਰਿਜ਼ਲਟ ਕੀ ਆਉਂਦਾ ਉਹ ਤਾਂ ਬਾਅਦ ਦੇ ਵਿੱਚ ਵੇਖਣ ਵਾਲੀ ਗੱਲ ਹੋਏਗੀ, ਤਾਂ ਬਹੁਤ ਸਾਰੀ ਤਲਖੀ ਘਟ ਜਾਏਗੀ। ਜੀ ਜੀ, ਬਿਲਕੁਲ। ਕਿ ਇਸ ਤਰ੍ਹਾਂ ਦੇ ਸੰਵਾਦ ਜਾਂ ਇਸ ਤਰ੍ਹਾਂ ਦੇ ਹੱਲ ਕੋਈ ਨਿਕਲਣੇ ਚਾਹੀਦੇ ਨੇ। ਲੋਕਾਂ ਨੂੰ ਵੀ ਠੰਡਾਂ 'ਚ ਬੈਠਣਾ ਬਹੁਤ ਔਖਾ ਤੇ ਨੁਕਸਾਨ ਕਰਾਉਣਾ ਵੀ ਬਹੁਤ ਔਖਾ। ਬਿਲਕੁਲ ਅੱਜ ਸੁਣਵਾਈ ਹੋਈ ਹੈ। ਪਹਿਲੀ ਸੁਣਵਾਈ ਜਿਹੜੀ 20 ਨੂੰ ਹੋਈ ਸੀਗੀ, ਵੈਸੇ ਉਹ ਪਹਿਲੀ ਨਹੀਂ ਸੀ, ਸੁਣਵਾਈ ਤਾਂ ਕਈ ਵਾਰ ਹੋ ਚੁੱਕੀ ਹੈ। ਮਤਲਬ ਕਿ ਇਸ ਤੋਂ ਪਹਿਲਾਂ ਵਾਲੀ ਜਿਹੜੀ ਸੁਣਵਾਈ ਹੋਈ ਸੀਗੀ ਉਹ 20 ਤਰੀਕ ਨੂੰ ਹੋਈ ਸੀਗੀ, ਤੇ ਉਸ ਤੋਂ ਬਾਅਦ 2-3 ਦਿਨ ਦੀ ਉਹਨਾਂ ਨੇ ਤਰੀਕ ਹੋਰ ਪਾਈ ਸੀਗੀ। ਤਾਂ ਇਹਦੇ ਵਿੱਚ ਜਾ ਕੇ ਇਹਨਾਂ ਨੇ ਆਪਣਾ ਜਿਹੜਾ ਜਵਾਬ ਹੈ ਉਹ ਫਾਈਲ ਕੀਤਾ, ਤੇ ਇਹਨਾਂ ਨੇ ਕਿਹਾ ਕਿ ਅਸੀਂ 4 ਵੱਖ-ਵੱਖ ਕਮੇਟੀਆਂ ਬਣਾਵਾਂਗੇ। ਮਨੁੱਖੀਆਂ ਨੂੰ ਜੋ ਨੁਕਸਾਨ ਹੋਇਆ, ਮਨੁੱਖਾਂ ਦੇ ਨੁਕਸਾਨ ਤੇ ਅਲੱਗ ਕਮੇਟੀ, ਡੰਗਰਾਂ ਨੂੰ ਜਿਹੜਾ ਨੁਕਸਾਨ ਹੋਇਆ ਉਹਦੇ ਤੇ ਅੱਡ ਕਮੇਟੀ, ਇਹ ਤੋਂ ਇਲਾਵਾ ਜੋ ਫਸਲਾਂ ਨੂੰ ਨੁਕਸਾਨ ਹੋਇਆ ਉਹਦੇ ਤੇ ਕਮੇਟੀ, ਤੇ ਜੋ ਪ੍ਰਦੂਸ਼ਣ ਹੋਇਆ ਉਹਦੇ ਤੇ ਕਮੇਟੀ। ਤਾਂ ਇਸ ਤੇ ਹਾਲੇ ਕੋਈ ਇਧਰੋਂ ਸਟੈਂਡ ਜਿਹੜਾ ਹੈ, ਕੋਈ ਸਟੈਂਡ ਜਿਹੜਾ ਹੈ ਉਹ ਇਧਰੋਂ ਕਲੀਅਰ ਨਹੀਂ ਹੋਇਆ ਧਰਨਾਕਾਰੀਆਂ ਵੱਲੋਂ ਕਿ ਉਹ ਕੀ ਉਹਨਾਂ ਦੇ ਬੰਦੇ ਵੀ ਜਾਊਗੇ ਵਿੱਚ ਕਿ ਨਹੀਂ ਜਾਊਗੇ। ਦੂਜੀ ਗੱਲ ਇਹ ਜਿਹੜੀ ਕਿ ਜੋ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਐਸੋਸੀਏਟ ਕਰਨ ਵਾਸਤੇ ਤਿਆਰ ਆ। ਮਤਲਬ ਕਿ ਸਰਕਾਰ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਸਹਿਯੋਗ ਕਰਨ ਵਾਸਤੇ ਤਿਆਰ ਹਾਂ। ਤੇ ਉਧਰ ਜਿਹੜੇ ਫੈਕਟਰੀ ਵਾਲੇ ਸੀ ਉਹਨਾਂ ਨੇ ਕਿਹਾ ਕਿ ਫਿਰ ਸਾਨੂੰ ਵੀ ਵਿੱਚ ਪਾਇਆ ਜਾਵੇ, ਮਤਲਬ ਕਿ ਸਾਡੇ ਨਾਲ ਵੀ ਤਾਲਮੇਲ ਕੀਤਾ ਜਾਵੇ। ਤਾਂ ਹੁਣ ਇਹ ਤਾਂ ਸਾਫ਼ ਹੈ, ਹਾਲਾਂਕਿ ਸੁਣਵਾਈ ਜਿਹੜੀ ਹੋਏਗੀ ਉਹ ਮੁੜ ਕੇ ਹੋਏਗੀ ਹੁਣ ਜਨਵਰੀ ਦੇ ਅਖੀਰਲੇ ਹਫ਼ਤੇ। ਪਰੰਤੂ ਇਹਨਾਂ ਨੇ ਮੰਗਿਆ ਸੀ 1 ਮਹੀਨੇ ਦਾ ਵਕਫਾ, ਕੋਰਟ ਨੇ ਕਿਹਾ ਕਿ ਨਹੀਂ 2 ਹਫ਼ਤਿਆਂ ਦੇ ਵਿੱਚ, 2 ਹਫ਼ਤਿਆਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਆ ਕੇ ਜਵਾਬ ਦਿਓ। ਮਤਲਬ ਜੋ ਵੀ ਤੁਸੀਂ ਹੁਣ ਕਰੋਗੇ ਕਾਰਵਾਈ, ਉਹਦਾ ਸਾਰਾ ਬਿਊਰਾ ਜਿਹੜਾ ਉਹ 2 ਹਫ਼ਤਿਆਂ ਦੇ ਅੰਦਰ ਅੰਦਰ ਇਹਨਾਂ ਨੂੰ ਦਾਖਲ ਕਰਨਾ ਪਵੇਗਾ। ਤਾਂ ਕੀ ਹੁਣ ਉਹਨਾਂ 4 ਕਮੇਟੀਆਂ ਦੇ ਵਿੱਚ ਇਹਨਾਂ ਦੀ ਸਹਿਮਤੀ ਦੇ ਨਾਲ ਬੰਦੇ ਪੈ ਜਾਂਦੇ ਨੇ? ਜੇ ਬੰਦੇ ਪੈ ਜਾਂਦੇ ਨੇ, ਮੰਨ ਲਓ ਸੰਘਰਸ਼ੀਲਾਂ ਦੇ ਬੰਦੇ ਪੈ ਜਾਂਦੇ ਆ, ਤਾਂ ਫਿਰ ਮੇਰੇ ਖਿਆਲ ਦੇ ਨਾਲ ਅੱਧਾ ਮਾਮਲਾ ਨਿਬੜ ਜਾਏਗਾ। ਰਿਜ਼ਲਟ ਕੀ ਆਉਂਦਾ ਉਹ ਤਾਂ ਬਾਅਦ ਦੇ ਵਿੱਚ ਵੇਖਣ ਵਾਲੀ ਗੱਲ ਹੋਏਗੀ, ਤਾਂ ਬਹੁਤ ਸਾਰੀ ਤਲਖੀ ਘਟ ਜਾਏਗੀ। ਜੀ, ਬਿਲਕੁਲ। ਕਿ ਇਸ ਤਰ੍ਹਾਂ ਦੇ ਸੰਵਾਦ ਜਾਂ ਇਸ ਤਰ੍ਹਾਂ ਦੇ ਹੱਲ ਕੋਈ ਨਿਕਲਣੇ ਚਾਹੀਦੇ ਨੇ। ਲੋਕਾਂ ਨੂੰ ਵੀ ਠੰਡਾਂ 'ਚ ਬੈਠਣਾ ਬਹੁਤ ਔਖਾ ਤੇ ਨੁਕਸਾਨ ਕਰਾਉਣਾ ਵੀ ਬਹੁਤ ਔਖਾ।